ਆਪਣੇ ਆਪਾਂ ਨੂੰ ਜੁੜਨਗੇ ਡਾਕਟਰ ਹਰਮਿੰਦਰ ਸਿੰਘ ਭਾਜੀ। ਹਰਮਿੰਦਰ ਸਿੰਘ ਭਾਜੀ, ਯੂ ਆਰ ਔਨ ਏਅਰ ਵਿਦ ਅਸ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜ ਕਰਨਵੀਰ ਸਿੰਘ ਤੇ ਸਾਰੇ ਰੇਡੀਓ ਪੰਜਾਬ USA ਨੂੰ, ਪੰਜਾਬੀ ਰੇਡੀਓ USA ਨੂੰ ਸੁਣਨ ਵਾਲੇ ਸਰੋਤਿਆਂ ਨੂੰ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡੀ ਗੱਲਬਾਤ ਮੀਟਿੰਗ ਹੋਈ ਹੈ ਐਸਮਰਲਡਾ ਸੋਰੀਆ ਹੁਣਾਂ ਦੇ ਨਾਲ, ਅਪਡੇਟ ਕਰ ਦਿਓ ਜੀ ਕੀ ਰਿਹਾ ਉਹਦੇ ਚ। ਹਾਂਜੀ। ਸੋ ਜਸਕਰਨ ਭਾਜੀ ਨੇ ਸਰ ਮੀਟਿੰਗ ਤੋਂ 10 ਮਿੰਟ ਪਹਿਲਾਂ ਲਿੰਕ ਭੇਜਿਆ ਸੀ। ਸੋ ਅਨਫੋਰਚੂਨੇਟਲੀ ਆਈ ਹੈਵ ਟੂ ਜਸਟ ਜੁਆਇਨ ਥਰੂ ਦਾ ਫੋਨ, ਬਟ ਵੀ ਵਰ ਏਬਲ ਟੂ ਹੈਵ ਅ ਮੀਟਿੰਗ। ਐਸਮਰਲਡਾ ਸੋਰੀਆ ਦੇ ਨਾਲ ਸੀ। ਉਹਨਾਂ ਦਾ ਇੱਕ ਜਿਹੜਾ ਆਫਿਸ ਮੈਨੇਜਰ ਜਾਂ ਸੀਗਾ ਡਾਇਰੈਕਟਰ ਮਿਸਟਰ ਰॉय ਸੈਂਚਜ਼, ਉਹ ਸੀਗਾ, ਤੇ 2-3 ਜਿਹੜੇ ਕੋਆਰਡੀਨੇਟਰ ਸੀਗੇ ਜਿਹੜੇ ਇਹਨਾਂ ਦੇ ਜਸਕਰਨ ਭਾਜੀ ਨੇ ਜਿਹੜੀ ਮੀਟਿੰਗ ਅਰੇਂਜ ਕੀਤੀ ਸੀਗੀ। ਹਾਂਜੀ, ਉਹ ਗੁਰਦੀਪ ਸਿੰਘ ਤੇ ਨੈਨਦੀਪ ਸਿੰਘ ਹੋ ਸੀਗੇ। ਹਾਂਜੀ, ਤੇ ਇੱਕ ਆਪਕਾ ਦਾ ਸੀਗਾ ਜਿਹੜਾ ਫ੍ਰਿਜ਼ਨੋ ਦਾ ਚੈਪਟਰ ਦਾ ਹੈਡ ਹੈਗਾ ਆ, ਐਂਡੀ ਸ਼ਿਕਾਰਾ। ਐਂਡ ਸਾਡੇ ਵੱਲੋਂ ਜਿਹੜੇ ਵੀ ਦਾ ਪੀਪਲ, ਜਿਹੜੇ ਆਮ ਸਮਾਲ ਬਿਜ਼ਨਸ ਓਨਰਸ ਹੈਗੇ ਆ, ਇੱਕ ਬਰਜਿੰਦਰ ਛਾਨਾ ਐਂਡ ਮਾਈਸੈਲਫ, ਸੋ ਬੋਥ ਆਫ ਅਸ ਵਰ ਆਲਸੋ ਦੇਅਰ। ਸੋ ਅਸੀਂ ਉਹਨਾਂ ਨੂੰ ਦੱਸਤਾ, ਉਹ ਕਹਿੰਦੇ ਸੀਗੇ ਜੀ ਬਹੁਤ ਵਧੀਆ, ਬੜੀਆਂ ਅਮੈਂਡਮੈਂਟਸ ਹੋ ਗਈਆਂ। ਸੋ ਅਸੀਂ ਵੀ ਮੇਡ ਇਟ ਵੈਰੀ ਕਲੀਅਰ ਟੂ ਮਿਸ ਸੋਰੀਆ, ਜਿਹੜੀਆਂ ਅਮੈਂਡਮੈਂਟਸ ਹੈਗੀਆਂ ਆ ਉਹਦੇ ਵਿੱਚੋਂ ਉਹਨਾਂ ਨੇ 15-20 ਪੇਜ ਰਿਮੂਵ ਕਰ ਦਿੱਤੇ ਆ ਤੇ 2 ਪੇਜ ਨਵੇਂ ਪਾ ਦਿੱਤੇ ਆ। ਇਹਦੇ ਨਾਲ ਸੁਹਾਗਾ ਜਿਹੜਾ ਆ ਉਹ ਹੋਰ ਭਾਰਾ ਹੋ ਗਿਆ ਤਾਂ ਵੱਡਾ ਹੋ ਗਿਆ ਆ। unless they add one sentence for exempting the small business owners, ਇਹ ਸਮਾਂ ਤੇ ਹੋਰ ਵੀ ਜਿਹੜੀ ਸਾਡੇ ਕੋਲ ਫਾਹਾ ਜਿਹੜਾ ਆ ਇਹ ਹੋਰ ਜ਼ਿਆਦਾ ਥੋੜਾ ਜਿਹਾ। ਡਾਕਟਰ ਹਰਮਿੰਦਰ ਸਿੰਘ, ਤੁਸੀਂ ਥੋੜਾ ਜਿਹਾ ਦੱਸ ਸਕਦੇ ਵੀ ਸੁਹਾਗਾ ਭਾਰਾ ਕਿੱਦਾਂ ਹੋ ਗਿਆ? ਪੇਜ ਕੱਢ ਕੇ ਜਿਹੜੇ 2 ਪਾਏ ਉਹ ਚ ਕੀ ਕੱਢ ਕੇ ਤੇ ਕੀ ਲਾਤਾ ਆ? 8-9 ਪੇਜ ਕੱਢੇ ਉਹਨਾਂ ਨੇ, ਤੇ ਹੁਣ ਸਿਰਫ 3 ਪੇਜ ਨਵੇਂ ਪਾਏ ਆ ਉਹਨਾਂ ਨੇ ਖੀਰ ਤੇ। ਇਹ ਜਿਹੜੀ ਹੈਗੀ ਨਾ ਅਮੈਂਡਮੈਂਟ ਆ ਜੀ, ਉਹਨਾਂ ਨੇ 24 ਤਰੀਕ ਨੂੰ ਕੀਤੀ ਆ, ਜਿੱਦਣ ਅਸੀਂ ਡੋਰ ਨੌਕਿੰਗ ਕੀਤੀ ਸੀਗੀ। 100 ਬੰਦੇ ਜਿਹੜੇ ਲੋਕਲ ਸੈਕਰਾਮੈਂਟੋ ਦੇ ਗਏ ਸੀ, ਅਸੀਂ ਸਾਰੇ ਜਾਣੇ, ਬਹੁਤ ਬੰਦੇ ਸੀਗੇ ਸਾਡੇ ਨਾਲ, ਤੇ ਅਸੀਂ ਸਾਰੇ ਦੇ ਸਾਰੇ 12 ਦੇ 12 ਡੈਮੋਕ੍ਰੈਟ ਅਸੈਂਬਲੀ ਮੈਂਬਰਸ ਦੇ ਆਫਿਸ ਗਏ ਸੀ। ਉਹਨਾਂ ਨੂੰ ਅਸੀਂ ਆਪਣਾ ਪੋਜੀਸ਼ਨ ਪੇਪਰ ਦਿੱਤਾ। ਉਹਨਾਂ ਦੇ ਜਿਹੜੇ ਬਿੱਲ ਡਾਇਰੈਕਟਰ ਹੁੰਦੇ ਆ, ਜਿਹੜੇ ਇਸ ਬਿੱਲ ਨੂੰ ਰਿਸਪੋਂਸੀਬਲ ਹੁੰਦੇ, ਉਹਨਾਂ ਨੂੰ ਐਜੂਕੇਟ ਕੀਤਾ ਤੇ ਹਾਊ ਦਿਸ ਬਿੱਲ will not achieve its intended results. On the opposite side, it will increase crime. It will welcome the criminals to our small businesses and the society and the businesses. ਜੇ business ਨਾ ਰਹੇ ਤੇ employee ਕਿੱਥੋਂ ਰਹਿਣਗੇ? We do care about employee safety. We work alongside employees. So they were educated, and I am very happy with Miss Esmeralda Soria ਜਿਹੜੀ ਸੀ ਉਹਨੇ ਮੀਟਿੰਗ ਆਪ ਸਾਨੂੰ ਇਨਵਾਈਟ ਕੀਤਾ ਆ, ਤੇ she was very forceful today. ਉਹ ਕਹਿੰਦੀ ਮੈਨੂੰ ਐਗਜ਼ੈਕਟ ਲੈਂਗੁਏਜ ਦਿਓ ਤੁਸੀਂ। ਰॉय ਸੈਂਚਜ਼ ਜਿਹੜਾ ਆ ਉਹਦਾ ਈਮੇਲ ਐਡਰੈਸ ਹੈਗਾ ਸਾਡੇ ਕੋਲ, ਉਹਨੂੰ ਹੁਣੇ ਚਲ ਗਈ ਹੁਣੀ ਸਾਡੇ ਕੋਲ, ਬਿਕਾਜ਼ ਵੀ ਡੋਂਟ ਵਾਂਟ ਟੂ ਜਸਟ ਰਿਲਾਈ ਔਨ ਜਿਹੜਾ ਕਿਸੇ ਨੇ ਏਅਰ ਤੇ ਕਹਿਤੀ ਤਾਂ ਹੋ ਗਿਆ। ਅਸੀਂ ਕਿਹਾ ਭਈ ਵੀ ਜਸਟ ਵਾਂਟ ਟੂ ਮੇਕ ਸ਼ੋਰ that the letter which we sent to Mr. Dave Cortese yesterday 7 o'clock, ਉਹ ਲੈਟਰ ਜਿਹੜਾ ਅਸੀਂ ਆਪਣੇ ਜਿਹੜਾ NTSB 553 ਗਰੁੱਪ ਦੇ ਵਿੱਚ ਵੀ ਸ਼ੇਅਰ ਕੀਤਾ ਆ, ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਸ਼ੇਅਰ ਕੀਤਾ ਆ। ਉਹਨੂੰ ਕਿਹਾ ਸੀ ਅਸੀਂ ਇਹ ਲੈਟਰ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਆ, ਟੂ ਮੇਕ ਸ਼ੋਰ there is no misrepresentation of the language. Sometime ਜਿਹੜਾ ਤੁਹਾਡੇ 2 ਲਫ਼ਜ਼ ਵੀ ਅੱਗੇ ਪਿੱਛੇ ਹੋ ਜਾਣ, ਉਹਦੇ ਭਾਵਨਾ, ਉਹਦੀ ਇੰਟੈਂਟ ਜਿਹੜੀ ਆ ਉਹ ਬਦਲ ਜਾਂਦੀ ਆ। ਸੋ she appreciated, ਕਹਿੰਦੀ ਵੀ ਲਾਸਟ ਮਿੰਟ ਹੈਗਾ ਇਹ, ਪਰ ਸਟਿਲ ਕਹਿੰਦੀ ਵੀ we will work with Dave Cortese. We will tell him that this is what the people need and this is what we want you to accommodate. So Dave Cortese। ਡਾਕਟਰ ਹਰਮਿੰਦਰ, ਮੈਨੂੰ ਇਹ ਦੱਸਿਓ ਵੀ ਰਾਈਟ ਨਾਓ ਮੌਜੂਦਾ ਤੌਰ ਦੇ ਉੱਤੇ ਫਿਰ ਜਿਹੜਾ ਇਹ ਹੁਣ ਅਮੈਂਡਮੈਂਟਸ ਨੂੰ ਲੈ ਕੇ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਇਹ ਠੀਕ ਨਹੀਂ, ਤੁਹਾਨੂੰ ਜਿਹੜੀਆਂ ਨਹੀਂ ਲੱਗ ਰਹੀਆਂ, ਕਿ ਮੈਜੋਰਟੀ ਦੇ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਦਾ ਵੀ ਇਹੀ ਰਾਏ ਆ? ਕਿਉਂਕਿ ਕਿਸੇ ਪਾਸੇ ਇਹ ਵੀ ਆਪਾਂ ਸੁਣਦੇ ਆ ਵੀ ਨਹੀਂ ਜੀ ਚਲੋ ਅਮੈਂਡਮੈਂਟ ਹੋ ਗਈ ਤੇ ਹੁਣ ਕੰਮ ਜਿਹੜਾ ਉਹ ਨਿਬੜ ਗਿਆ। ਹਾਂਜੀ, ਇਹ ਅਸੀਂ ਨਾ ਗਰੁੱਪ ਦੇ ਵਿੱਚ ਮੈਸੇਜ ਪਾਇਆ ਸੀ, ਅੱਜ ਵੀ ਪਾਇਆ ਸੀਗਾ ਕਿ ਇਸ ਗਰੁੱਪ ਚੋਂ ਕੋਈ ਸਾਨੂੰ ਦੱਸੋ ਵੀ ਜਿਹੜਾ ਇਸ ਅਮੈਂਡਮੈਂਟ ਦੇ ਨਾਲ ਖੁਸ਼ ਆ ਤੇ ਇਹਦੇ ਨਾਲ ਹੈਪੀ ਆ। ਸਾਨੂੰ ਇੱਕ ਵੀ ਜਵਾਬ ਨਹੀਂ ਆਇਆ ਗਰੁੱਪ ਦੇ ਵਿੱਚੋਂ ਜਿਹੜਾ ਕਵੇ ਵੀ ਸਾਨੂੰ ਐਕਸੈਪਟੇਬਲ ਆ। ਐਂਡ ਵੀ ਮੇਡ ਦੈਟ ਮੈਸੇਜ ਲਾਊਡ ਐਂਡ ਕਲੀਅਰ ਟੂਡੇ ਇਨ ਦਾ ਕਾਲ ਵੀ ਇਹ ਜਿਹੜੀਆਂ ਅਮੈਂਡਮੈਂਟਸ ਹੈਗੀਆਂ ਆ, ਇਹ ਦੇ ਡੂ ਨਥਿੰਗ ਟੂ ਅਸ ਅਨਲੈਸ this one extra phrase specifically added as an exemption to the businesses
and in that specific language, then this bill would be against the small business owners, their employees, their families. ਉਹਦੇ ਲਈ ਮੈਂ ਗੱਲ ਐਡ ਕਰਾਂਗਾ ਆਪਣੇ ਰਾਜਕਨਵੀਰ ਸਿੰਘ ਹਰਮਿੰਦਰ ਸਿੰਘ ਭਾਜੀ ਨੇ ਆਪਣੀ ਪੂਰੀ ਟੀਮ ਦੇ ਨਾਲ ਵਿੱਚ ਉਹਦੇ ਆਪਣੇ ਲਾਅ ਮੇਕਰਸ ਲਾਈਕ ਜਿੱਦਾਂ ਲਾਇਰਸ ਸੀਗੇ ਨਾਲ, ਇਹਨਾਂ ਨੇ ਕੱਲ ਵਿਚਾਰਿਆਂ ਨੇ ਸਾਰਾ ਦਿਨ ਉਹਦੇ ਤੇ ਲਾਇਆ ਸੀਗਾ। ਸ਼ਾਮੀ ਮੈਨੂੰ ਇਹਨੇ ਕਾਲ ਵੀ ਮੈਨੂੰ ਕਹਿੰਦੇ ਭਾਜੀ ਇੱਥੇ ਤੱਕ ਆਪਾਂ ਪਹੁੰਚ ਗਏ। ਸੋ ਦੇ ਵਰਕ ਰੀਲੀ ਹਾਰਡ ਔਨ ਦੈਟ ਥਿੰਗ। ਥੈਂਕ ਯੂ ਹਰਮਿੰਦਰ ਭਾਜੀ। ਤੁਸੀਂ ਮਾੜਾ ਜਿਹਾ ਨਾ ਆਪਣੇ ਸਰੋਤਿਆਂ ਚਲੋ ਆਪਾਂ ਤਾਂ ਪੜ੍ਹੀ, ਮੇਰੇ ਨਾਲ ਤੁਸੀਂ ਸ਼ੇਅਰ ਕੀਤੀ ਸੀ, ਆਪਣੇ ਸਰੋਤਿਆਂ ਨੂੰ ਅਪਡੇਟ ਕਰ ਦਿਓ ਥੋੜ੍ਹਾ ਜਿਹਾ ਕਿ ਕਿਉਂਕਿ ਟੈਕਨੀਕਲ ਲੈਂਗੁਏਜ ਆਪਾਂ ਤਾਂ ਫਿਰ ਮਾੜੀ ਮੋਟੀ ਸਮਝ ਲੈਂਦੇ, ਜਿਹੜੇ ਆਪਣੇ ਬਹੁਤ ਬੰਦੇ ਆ ਉਹ ਬਿੱਲ ਪੜ੍ਹਨੇ ਕੋਈ ਇੰਨੇ ਸੌਖੇ ਨਹੀਂ ਗੇ ਹੈਗੇ। ਥੋੜਾ ਜਿਹਾ ਸਮਝਾ ਦਿਓ ਕਿ ਜੀ ਅਮੈਂਡਮੈਂਟ ਜਿਹੜੀਆਂ ਇਹਨਾਂ ਨੇ ਕੀਤੀਆਂ ਉਹਨਾਂ ਦਾ ਹੋਰ ਕੀ ਨੁਕਸਾਨ ਹੋਣਾ ਜਾਂ ਹੋਰ ਕੀ ਫਾਇਦਾ ਹੋਣਾ, ਤੇ ਅਸੀਂ ਉਹਨਾਂ ਕੋਲੋਂ ਕੀ ਚਾਹੁੰਦੇ। ਤੁਸੀਂ 2 ਮਿੰਟ 'ਚ ਪਲੀਜ਼ ਦੱਸ ਦਿਓ ਜ਼ਰੂਰ ਇਹਨਾਂ ਨੂੰ। ਕੱਲ ਨੂੰ ਜਿਹੜੇ ਆਉਣ ਵਾਲੇ ਬੰਦੇ ਤਿਆਰੀ ਨਾਲ ਆਉਣ ਕਿ ਵਾਕਿਆ ਹੀ ਇਹ ਬੰਦੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ, ਚਾਹੇ ਉਹ ਹਰਮਿੰਦਰ ਸਿੰਘ ਆ, ਜਸਕਰਨ ਸਿੰਘ ਆ, ਰਾਜਕਨਵੀਰ, ਹਰਜੋਤ, ਆਪਾਂ ਸਾਰੇ ਬੰਦੇ, ਪਰਮਜੀਤ ਭਾਜੀ ਤੁਹਾਡੇ ਨਾਲ ਕੱਲ ਦੇ ਵਿਚਾਰੇ ਲੱਗੇ ਆ, ਤੁਸੀਂ ਸਾਰੇ ਜਾਣੇ। ਸੋ ਪਲੀਜ਼ 2 ਮਿੰਟ ਜ਼ਰੂਰ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰਿਓ ਕੀ ਅਮੈਂਡਮੈਂਟ ਸੀ, ਕਿੱਦਾਂ ਉਹ ਫਾਇਦਾ ਨੁਕਸਾਨ ਆ ਤੇ ਕੀ ਚਾਹੀਦਾ ਜੀ। ਦੇਖੋ ਜਿਹੜੀ ਅਮੈਂਡਮੈਂਟ ਕੀਤੀਆਂ ਉਹਨਾਂ ਨੇ 8-9 ਪੇਜ ਵਿੱਚੋਂ ਉਡਾ ਦਿੱਤੇ ਆ, 25 ਤੋਂ ਲਾਇਆ ਕਿ ਤੇ 34 ਪੇਜ ਤੱਕ 9 ਪੇਜ ਉਡਾ ਦਿੱਤੇ ਆ, ਤੇ 2 ਪੇਜ ਵਿੱਚ ਉਹਦੇ ਐਡ ਕੀਤੇ ਉਹਨਾਂ ਨੇ ਬਸ। ਤੇ ਉਹ ਹੈਗਾ ਆ ਸੈਕਸ਼ਨ ਜਿਹੜਾ ਹੈਗਾ 6401.9 ਤੇ ਉਹਦੇ ਵਿੱਚ ਕਲੀਅਰਲੀ ਹੁਣ ਜਿਹੜੀ ਨਵੀਂ ਅਮੈਂਡਮੈਂਟ ਦੇ ਮੁਤਾਬਕ ਜਿਹੜੀਆਂ ਸਾਨੂੰ ਲੌਗ ਵੀ ਰੱਖਣੇ ਪੈਣੇ ਆ, ਵਰਕ ਪਲੇਸ ਵਾਇਲੈਂਸ ਪ੍ਰੀਵੈਂਸ਼ਨ ਪਲਾਨ ਵੀ ਬਣਾਉਣੀਆਂ ਪੈਣੀਆਂ ਆ, ਥ੍ਰੈਟ ਆਫ ਵਾਇਲੈਂਸ ਚਾਹੇ ਵਰਬਲ ਹੋਵੇ, ਚਾਹੇ ਟੈਕਸਟ ਮੈਸੇਜ ਕੋਈ ਆਉਂਦਾ ਆ, ਚਾਹੇ ਕੋਈ ਜੈਸਚਰ ਨਾ ਕਰਦਾ ਹੈ, ਚਾਹੇ ਕੋਈ ਹਥਿਆਰ ਆ, ਉਹ ਵੀ ਸਾਨੂੰ ਲੌਕ ਕਰਨਾ ਪੈਣਾ ਆ। ਤੇ ਜੇ ਇੱਕ ਵਾਰ ਕੋਈ ਆ ਜਾਂਦਾ ਆ ਤਾਂ ਫਿਰ ਤੁਹਾਨੂੰ ਪਲਾਨ ਆਪਣੀ ਅਮੈਂਡਮੈਂਟ ਕਰਨੀ ਪੈਣੀ। ਇੱਕ ਕ੍ਰਾਈਮ ਹੋ ਗਿਆ, ਕੋਈ ਸਾਨੂੰ ਥ੍ਰੈਟ ਦੇ ਗਿਆ, ਵੀ ਨੀਡ ਟੂ ਮੇਕ ਸ਼ੋਰ ਵੀ ਰਿਵਾਈਜ਼ ਅਵਰ ਪਲਾਨ। ਸੋ ਸਾਰੀ ਗਾਜ ਉਸੇ ਤਰ੍ਹਾਂ ਹੀ ਡਿੱਗ ਰਹੀ ਆ, ਕੋਈ ਚੇਂਜ ਨਹੀਂ। ਸਮਾਂ ਤੇ ਉਹਨਾਂ ਨੇ ਜੇ ਪਹਿਲਾਂ ਸਿਰਫ ਲਿਖਿਆ ਸੀਗਾ ਵੀ ਵਰਕ ਪਲੇਸ ਵਾਇਲੈਂਸ, ਹੁਣ ਉਹਨਾਂ ਨੇ ਓਸ਼ਾ ਦੀ ਜਿਹੜੀ 4 ਤਰ੍ਹਾਂ ਦੀ ਵਾਇਲੈਂਸ ਆ, ਟਾਈਪ 1, ਟਾਈਪ 2, ਟਾਈਪ 3 ਤੇ ਟਾਈਪ 4, ਉਹ ਚਾਰੇ ਦੇ ਚਾਰੇ ਹੀ ਵਿੱਚ ਪਾਤੀਆਂ ਆ। ਟਾਈਪ 1 ਹੁੰਦੀ ਆ ਜਿਹਦੇ ਵਿੱਚ ਕਿਸੇ ਕ੍ਰਿਮੀਨਲ ਦਾ ਉੱਥੇ ਆਉਣ ਦਾ ਕੋਈ ਮਕਸਦ ਨਹੀਂ ਹੈਗਾ, ਨਾ ਉਹ ਕੈਂਡੀ ਖਰੀਦਣ ਆ ਰਿਹਾ ਹੈ, ਨਾ ਸੋਡਾ ਪੀਣ ਆ ਰਿਹਾ, ਨਾ ਗੈਸ ਪਾਉਣ ਆ ਰਿਹਾ, ਉਹ ਇੰਟੈਂਟ ਉਹਦੀ ਸਿਰਫ ਕ੍ਰਾਈਮ ਕਮਿਟ ਕਰਨਾ ਉੱਥੇ ਆਣ ਕੇ। ਉਹਨੂੰ ਤੁਸੀਂ ਕਿਵੇਂ ਪ੍ਰੀਵੈਂਟ ਕਰੋਗੇ? ਉਹਨੂੰ ਪ੍ਰੀਵੈਂਟ ਕਰਨ ਲਈ ਹੁਣ ਤੁਸੀਂ ਦੇਖ ਲਓ ਜਿਹੜੀ ਸਹੀ ਤਰੀਕਾ ਆ ਉਹ ਇਹੀ ਆ ਕਿ ਸਕੈਨਰ ਲੱਗੇ ਹੋਣ ਸਾਡੇ ਸਟੋਰਾਂ ਤੇ, ਮੈਟਲ ਡਿਟੈਕਟਰ ਲੱਗੇ ਹੋਣ, ਸਿਕਿਉਰਿਟੀ ਪਰਸਨਲ ਉਹਨਾਂ ਦੇ ਪਰਸ ਚੈੱਕ ਹੋਣ, ਉਹਨਾਂ ਦੇ ਜੇਬਾਂ ਮੇਕ ਸ਼ੋਰ ਪਈ ਉਹ ਉਹਨਾਂ ਕੋਲ ਕੁਝ ਹੈ ਨਹੀਂ ਤਾਂ ਅੰਦਰ ਆਉਣਗੇ। Small business owners cannot implement that. Cannot afford it. ਅਸੀਂ ਇੰਪਲੀਮੈਂਟ ਕਰ ਹੀ ਨਹੀਂ ਸਕਦੇ ਵੀ ਇਹ ਲਾ ਐਨਫੋਰਸਮੈਂਟ ਦਾ ਕੰਮ ਹੈਗਾ ਆ ਜਾਂ ਬਿਗ ਇੰਸਟੀਟਿਊਸ਼ਨ ਜਿਹੜੀਆਂ, ਜਿਵੇਂ ਹੁਣ ਕੈਪੀਟਲ ਬਿਲਡਿੰਗ ਜਾਣਾ ਹੈ, ਸਾਡੇ ਪਰਸ ਚੈੱਕ ਹੁੰਦੇ ਆ, ਸਾਨੂੰ ਸਕੈਨਰ ਵਿੱਚ ਹੀ ਲਿਖਾਉਂਦੇ ਆ, ਸਾਡੇ ਲੈਪਟਾਪ ਚੈੱਕ ਹੁੰਦੇ ਆ, ਲੈਪਟਾਪ ਵਿੱਚ ਤਾਂ ਨਹੀਂ ਕਿਸੇ ਨੇ ਕੋਈ ਗਲਤ ਚੀਜ਼ ਪਾਈ ਹੋਈ। ਸੋ ਵੀ ਸਮਾਲ ਬਿਜ਼ਨਸ ਓਨਰ ਜਿਹੜੇ ਕੋਲ 2, 3, 4, 5, 10 ਇੰਪਲਾਈ ਆ, ਉਹਨਾਂ ਦੇ ਕੋਲ ਇਹ ਮੈਕੈਨਿਜ਼ਮ ਹੀ ਨਹੀਂ ਹੈਗਾ। ਸੋ ਐਨੀਵੇ ਸੈਕੰਡ ਪੇਜ ਤੇ ਫਿਰ ਉਹਨਾਂ ਨੇ ਐਗਜ਼ੈਂਪਸ਼ਨਸ ਲਿਖੀਆਂ ਆ, ਸੈਕੰਡ ਪੇਜ ਤੇ ਸਪੈਸੀਫਿਕ, ਉਹਦੇ ਵਿੱਚ ਜਿੰਨੀਆਂ ਐਗਜ਼ੈਂਪਸ਼ਨ ਲਿਖੀਆਂ ਜਿਵੇਂ ਜੇਲਾਂ ਹੈਗੀਆਂ ਆ, ਜਿਹੜੇ ਕੋਈ ਆਹ ਲਾ ਐਨਫੋਰਸਮੈਂਟ ਏਜੰਸੀਜ਼ ਹੈਗੀਆਂ ਆ, ਜਾਂ ਕੋਈ ਜਿਹੜੇ ਐਮਪਲਾਈਜ਼ ਟੈਲੀ ਵਰਕ ਕਰਦੇ ਆ, ਜਿਹੜੇ ਮਤਲਬ ਦੇयर ਸਮ ਐਗਜ਼ੈਂਪਸ਼ਨ। ਹਾਂਜੀ, ਤੇ ਇੱਕ ਉਹਨਾਂ ਨੇ ਐਗਜ਼ੈਂਪਸ਼ਨ ਉਹਦੇ ਵਿੱਚ ਲਿਖੀ ਹੈਗੀ ਆ ਕਿ places of employment where there are less than 10 employees working at the place at any given time and that are not accessible to public। ਉਹ ਜਗ੍ਹਾ ਜਿਹੜੀ ਪਬਲਿਕਲੀ ਐਕਸੈਸੀਬਲ ਨਹੀਂ ਹੈਗੀ ਪਰ ਇੰਪਲਾਈਜ਼ 10 ਤੱਕ ਉੱਥੇ ਬਹਿ ਕੇ ਆਪਣਾ ਕੰਮਕਾਰ ਕਰਦੇ ਆ, ਉਹ ਐਗਜ਼ੈਂਪਟ ਆ ਅਪ ਟੂ 10 ਇੰਪਲਾਈ। ਹੁਣ ਉਹ ਜਿਹੜੀ ਅਸਲ 'ਚ ਲੈਂਗੁਏਜ ਇਸ ਕਰਕੇ ਆ ਕਿ ਜਿਵੇਂ ਕੈਫੇਟੇਰੀਆ ਹੁੰਦਾ ਹੈ ਜਿੱਥੇ ਇੰਪਲਾਈ ਬਹਿ ਕੇ ਚਾਹ ਪਾਣੀ ਪੀਂਦੇ ਆ, ਦੇ ਡੋਂਟ ਵਾਂਟ ਦੇਅਰ ਪ੍ਰਾਈਵੇਸੀ ਵੀ ਬ੍ਰੀਚਡ। ਉੱਥੇ ਇੰਪਲਾਇਰ ਜਿਹੜਾ ਕੈਮਰੇ ਉੱਥੇ ਕੁਝ ਨਹੀਂ ਕਰ ਸਕਦਾ, ਬਟ ਦੈਟ ਪਲੇਸ ਇਜ਼ ਜਸਟ not accessible to public. They have the exemption. That exemption does nothing to small business owners. ਕਿਉਂਕਿ ਤੁਹਾਡੇ ਸਾਰੇ ਸਟੋਰ ਤਾਂ ਪਬਲਿਕ ਨੂੰ ਐਕਸੈਸਿਬਲ ਹੁੰਦੇ ਆ। ਹਾਂਜੀ ਹਾਂਜੀ, ਸੋ ਅਸੀਂ ਫਿਰ ਇਹੀ ਲੈਂਗੁਏਜ, ਇਹੀ ਸੈਂਟੈਂਸ, ਇਹੀ ਜਿਹੜੀ ਉਹਨਾਂ ਦੀ ਹੋਈ ਲੈਂਗੁਏਜ ਜਿਹੜੀ ਅਮੈਂਡਮੈਂਟ ਵਾਲੀ ਲੈ ਕੇ, ਹੁਣ ਮੇਰੇ ਕੋਲ ਐਗਜ਼ੈਕਟ ਫਰੇਜ਼ ਨਹੀਂ ਹੈਗੀ ਉਹ, ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਐਟ ਐਨੀ employer ਜਿੱਥੇ so many number less than up to so many employees work ਕਰਦੇ ਆ and that at specific time, ਉਹ ਪਲੇਸ ਜਿਹੜੀ ਹੈਗੀ ਆ accessible to public ਆ, ਉਹਨੂੰ exempt ਕਰੋ। ਤੇ ਉਹਦਾ ਮਤਲਬ ਕਿ ਸਮਾਲ ਬਿਜ਼ਨਸ ਜਿਹੜੇ irrespective of ਉਹ ਚਾਹੇ ਬੁਟੀਕ ਸ਼ਾਪ ਹੋਵੇ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ ਹੋਵੇ, ਫਲਾਵਰ ਸ਼ਾਪ ਹੋਵੇ, ਬਾਈਕ ਸ਼ਾਪ ਹੋਵੇ, ਡਜ਼ਨਟ ਮੈਟਰ ਕੀ ਆ, ਹੇਅਰ ਸਲੂਨ ਹੋਵੇ, everybody would be exempt. So and
ਉਹ ਲੈਟਰ ਦੇ ਵਿੱਚ ਜਿਹੜੀ ਅਸੀਂ ਗਰੁੱਪ 'ਚ ਵੀ ਸ਼ੇਅਰ ਕੀਤੀ ਹੈ, ਵੀ ਟੋਲਡ them exactly where they that exemption should be inserted, and ਉਹਦੀ ਲੈਂਗੁਏਜ ਸੀਗੀ it was vetted by a team of professionals. ਅਸੀਂ ਉਹਨੂੰ make sure ਵੀ it cannot be misinterpreted by any cheap lawyer against the small business owners. So word to word ਸੀਗਾ ਅਸੀਂ ਇੰਪਲੀਮੈਂਟ ਹੋਵੇ, then ਇਹ ਜਿਹੜਾ ਬਿੱਲ ਹੈਗਾ ਆ ਇਹ ਸਾਡੇ ਅਸੀਂ ਮੰਨ ਲਾਂਗੇ ਵੀ ਸਾਨੂੰ ਇਹਨੇ ਐਗਜ਼ੈਂਪਟ ਕਰ ਦਿੱਤਾ ਆ ਸਮਾਲ ਬਿਜ਼ਨੈਸਸ ਨੂੰ। ਸੋ ਦੂਸਰਾ ਗੱਲ ਜਿਹੜੇ ਨੰਬਰ ਆਫ EMPLOYEES ਆ, ਇਹਦਾ ਮਤਲਬ ਉਹ ਇੱਕ ਫਰਜ਼ ਕਰੋ ਕਿ ਇੱਕ ਲੋਕੇਸ਼ਨ ਆ ਕੋਈ, ਉੱਥੇ ਉਸ ਸਪੈਸੀਫਿਕ ਟਾਈਮ ਤੇ ਇੰਨੇ EMPLOYEE ਜਿਹੜੇ ਕੰਮ ਕਰਦੇ ਬਿਜ਼ਨਸ, ਹੋ ਸਕਦਾ ਬੰਦੇ 50 ਵੀ ਕੰਮ ਕਰਦੇ ਹੁਣ 3 ਸ਼ਿਫਟਾਂ 'ਚ 4 ਸ਼ਿਫਟਾਂ ਵਿੱਚ, ਬਟ ਐਟ ਦੈਟ ਸਪੈਸੀਫਿਕ ਲੋਕੇਸ਼ਨ we floated the idea of 10 to 15 EMPLOYEES. ਹੁਣ ਉਹਨਾਂ ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਬਚਾਉਣਾ ਕਿ ਇਹਨਾਂ ਨੂੰ ਨਹੀਂ ਬਚਾਉਣਾ। ਸੋ ਹਰਮਿੰਦਰ ਭਾਜੀ ਉਹ ਜਿਹੜੀ ਲਾਈਨ ਤੁਸੀਂ ਐਡ ਕੀਤੀ ਸੀ ਨਾ, ਉਹ ਲਾਈਨ ਮੈਂ ਪੜ੍ਹ ਦਿੰਦਾ ਆ। ਉਹ ਜਿਹੜੀ ਲਾਈਨ ਆਪਣੇ ਸਾਡੇ ਪ੍ਰੋਫੈਸ਼ਨ ਨੇ ਜਿਹੜੀ ਐਡ ਕੀਤੀ ਸੀ, ਉਹ ਲਾਈਨ ਹੈਗੀ ਆ ਅੰਡਰ ਅਮੈਂਡਮੈਂਟ 1 page 2 section 4, again under amendment 1 page 2 section 4 comma 6401.9 B2, a new subsection which is going to be golf, G as in golf, should be added to state which would say, now aaj cheez to likhni paini unhone je unhone baaki karna hai, employers those have less than 10 employees working at a place at any time and the workplace is accessible to the public. This is exactly phrase ਜਿਹੜੀ lawyers ਨੇ ਜਿਹੜੀ ਭਾਜੀ ਨੇ ਜਿਹੜੀ ਟੀਮ ਨਾਲ ਕੰਮ ਕਰਦੇ ਸੀ, ਉਹਦੇ ਵਿੱਚ ਉਹਨਾਂ ਨੂੰ ਇੱਕ ਸਬ ਸੈਕਸ਼ਨ G ਬਣਾ ਕੇ ਐਡ ਕਰ ਦੇਣ, ਫੇਰ ਅਸੀਂ ਕਹਿੰਦੇ ਕਿ ਠੀਕ ਹੈ ਜੀ ਅਮੈਂਡਮੈਂਟ ਹੋਈਆਂ ਆ। ਤੇ ਜੇ ਕਿਸੇ ਨੇ ਦੀ ਕਾਪੀ ਲੈਣੀ ਹੋਵੇ ਤਾਂ ਸਾਡੇ ਵਾਲੀ ਉਹ ਜਿਹੜਾ SP 553 WhatsApp ਗਰੁੱਪ ਆ, ਹਰਮਿੰਦਰ ਭਾਜੀ ਨੇ ਉੱਤੇ ਪਾਤੇ ਸੀ। ਰਾਈਟ ਹਰਮਿੰਦਰ ਭਾਜੀ, ਇਹੀ ਲਾਈਨ ਸੀ ਨਾ ਆਪਾਂ ਗੱਲ ਕੀਤੀ? ਹਾਂਜੀ ਬਿਲਕੁਲ ਐਗਜ਼ੈਕਟਲੀ ਇਹੀ ਲੈਂਗੁਏਜ। ਸੌਰੀ ਹਰਮਿੰਦਰ ਜੀ, ਜਸਕਰਨ ਜੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਕੀ ਜਦੋਂ ਕੋਈ ਅਮੈਂਡਮੈਂਟ ਆਉਂਦੀ ਉਹਨੂੰ ਵੈਟ ਕਰਨ ਦੇ ਲਈ ਕੁਝ ਟਾਈਮ ਤਾਂ ਦੇਣਾ ਚਾਹੀਦਾ। ਹੁਣ ਇੰਨੇ ਕਾਹਲੇ ਕਿਉਂ ਪੈ ਰਹੇ ਆ ਵੀ ਅਮੈਂਡਮੈਂਟ ਕਰਕੇ ਉਸੇ ਵੇਲੇ ਉੱਤੇ ਮੋਹਰ ਲਾ ਦਿੱਤੀ ਜਾਵੇ? ਪੜ੍ਹ ਤਾਂ ਲੈਣ ਦੋ। ਉਹਦੇ ਵਿੱਚ ਕੀ ਆ ਰਾਜਕਰਨ ਵੀਰ, ਜਿਹੜੀ ਅਮੈਂਡਮੈਂਟ ਅਸੀਂ ਮੰਗਦੇ ਨੇ, ਜਿਹੜੀ ਮੈਂ ਹੁਣ ਪੜ੍ਹੀ ਆ, ਉਸ ਅਮੈਂਡਮੈਂਟ ਦੇ ਨਾਲ ਕੀ ਹੁੰਦਾ ਕਿ ਵਿਦ ਦਿਸ ਪ੍ਰਪੋਜ਼ਡ ਅਮੈਂਡਮੈਂਟ ਯੂ ਆਰ able to guarantee that small business are exempt from 6401.9. ਅਸੀਂ ਇਹ ਲਾਈਨ ਉਹਦੇ ਵਿੱਚ ਇੱਕ ਸਬ ਸੈਕਸ਼ਨ G ਪਾ ਕੇ ਲਿਖ ਦਿੰਦੇ ਆ, ਜਿਹੜੀ ਅਸੀਂ ਕਹਿੰਦੇ ਵਿਆਹ ਵਿੱਚ ਲਿਖ ਦਿਓ, ਤਾਂ ਫਿਰ ਜਿਹੜੇ ਸਮਾਲ ਬਿਜ਼ਨਸ ਆ ਨਾ ਉਹਦੇ ਵਿੱਚ ਐਗਜ਼ੈਂਪਟ ਹੋ ਜਾਂਦੇ, ਫਿਰ ਸਾਨੂੰ ਕੋਈ ਇਤਰਾਜ਼ ਨਹੀਂਗਾ। ਇਹੀ ਅਸੀਂ ਉਹ ਸਾਡਾ ਕਹਿਣਾ ਮੰਨ ਲੈਣ, ਕੱਲ ਨੂੰ ਅਸੀਂ ਢੋਲ ਵਜਾ ਕੇ ਉਹਨਾਂ ਦਾ ਸਵਾਗਤ ਕਰ ਦਿੰਦੇ ਆ। ਜੀ ਜੀ ਬਿਲਕੁਲ ਹਰਮਿੰਦਰ ਭਾਜੀ ਗੋ ਹੈਡ ਜੀ। ਇੱਕ ਜਸਕਰਨ ਭਾਜੀ, ਜਿਵੇਂ ਆਪਣਾ ਇਹ ਅਸੀਂ ਨਾ ਉਹਨਾਂ ਨੂੰ ਕਹਿਣਾ ਸਾਨੂੰ ਦਿਖਾਓ ਇਹ ਜਿਹੜਾ ਡਰਾਫਟ ਜਿਹੜਾ ਅਮੈਂਡਮੈਂਟ ਕੀਤੀ ਆ ਉੱਤੇ, ਕਿਉਂਕਿ ਇਹ ਬੈਕ ਐਂਡ ਫੋਰਥ ਜਾ ਰਿਹਾ ਸੈਨੇਟ ਵਿੱਚ ਤੇ ਅਸੈਂਬਲੀ ਦੇ ਵਿੱਚ, ਤੇ ਸੈਨੇਟਰ ਡੇਵ ਕੋਟੀਜ਼ੀ ਕਹਿੰਦਾ ਆ ਵੀ ਇਹ ਮੈਨੂੰ ਗਾਹਾਂ ਗਵਰਨਰ ਤੋਂ ਪਰਮਿਸ਼ਨ ਲੈਣੀ ਪੈਣੀ ਆ। ਸੋ ਦੇ ਹੈਵ ਸਮ ਮਕੈਨਿਕਸ ਅੰਡਰ ਦ ਚੈਨਲ, ਸਾਰੇ ਚੈਨਲ ਚੱਲ ਰਹੇ ਆ। ਉਹਦੇ ਵਿੱਚ ਮੈਂ ਕੰਦਰਲੀ ਖਬਰ ਤੁਹਾਨੂੰ ਇਹ ਦੱਸਦਾ ਕਿ ਕੱਲ ਰਾਤ ਤੇ ਮੈਨੂੰ 7-8 ਡਿਫਰੈਂਟ ਬੰਦਿਆਂ ਨਾਲ, ਸਾਡੇ ਭਰਾਵਾਂ ਨਾਲ ਗੱਲ ਹੋਈ ਆ, ਭਾਜੀ ਮੈਂ 2 ਘੰਟੇ ਚ ਭੇਜਦਾ, ਭਾਜੀ ਕੱਲ ਨੂੰ 11 ਵਜੇ ਭੇਜਦੇ, ਭਾਜੀ 1 ਵਜੇ ਭੇਜਦੇ ਆ। ਕੱਲ ਇੱਕ ਬਹੁਤ ਵੱਡੀ ਮੀਟਿੰਗ ਵੀ ਹੋਈ ਹੈ ਇੱਕ ਜਗ੍ਹਾ ਤੇ, ਉੱਥੋਂ ਖਬਰ ਇਹ ਨਿਕਲ ਕੇ ਆਈ ਸੀਗੀ ਕਿ ਇਹ ਜਿਹੜੀਆਂ ਅਮੈਂਡਮੈਂਟ ਹੋਈਆਂ ਆ, ਇਹਨਾਂ ਦਾ ਇਸ ਬਿੱਲ ਦੇ ਕੋ-ਆਥਰ ਐਸ਼ ਕਾਦਰੀ ਨੂੰ ਵੀ ਕੱਲ ਸ਼ਾਮ ਦੇ 9 ਵਜੇ ਤੱਕ ਪਤਾ ਨਹੀਂ ਸੀਗਾ ਜੀ। ਇਹ ਅੰਦਰਲੀ ਖਬਰ ਆ, ਕੱਲ ਰਾਤ ਦੇ 9:02 ਤੋਂ ਬਾਅਦ ਪਤਾ ਲੱਗ ਗਿਆ, ਤਾਂ ਮੈਨੂੰ ਪਤਾ ਨਹੀਂਗਾ। ਕੱਲ ਰਾਤ 9 ਵਜੇ ਤੱਕ ਇਸ ਬਿੱਲ ਦੇ ਕੋ-ਆਥਰ ਐਸ਼ ਕਾਦਰੀ ਨੂੰ ਵੀ ਨਹੀਂ ਪਤਾ ਸੀਗਾ ਕਿ ਇਹਦੇ ਵਿੱਚ ਕੋਈ ਅਮੈਂਡਮੈਂਟ ਹੋਈਆਂ ਜਾਂ ਨਹੀਂ ਹੋਈਆਂ। ਹੁਣ ਜਿਹਨਾਂ ਬੰਦਿਆਂ ਨੇ ਕਰਵਾਈਆਂ ਬਾਕੀ ਉਹਨਾਂ ਨੂੰ ਪਤਾ ਹੋਊਗਾ। ਕੈਰੀ ਔਨ ਭਾਜੀ। ਹਾਂਜੀ ਹਾਂਜੀ, ਇਹ ਜਿਹੜੀ ਆ ਨਾ, ਸਾਨੂੰ ਕੋਈ ਹੈਰਾਨੀ ਨਹੀਂ ਹੈਗੀ ਵੀ ਐਸ਼ ਕਾਦਰੀ ਨੂੰ ਪਤਾ ਹੀ ਨਹੀਂ ਹੈਗਾ ਕੁਛ ਵੀ। ਇਹ ਜਿਹੜੇ ਅਸੀਂ 12 ਅਸੈਂਬਲੀ ਮੈਂਬਰ ਨੂੰ ਮਿਲਿਆ ਸੀ ਪਿਛਲੇ ਬੁੱਧਵਾਰ, ਡੋਰ ਨੌਕਿੰਗ ਕੀਤੀ ਸੀ ਸੈਕਰਾਮੈਂਟੋ ਟੀਮ ਦੇ 100 ਬੰਦਿਆਂ ਨੇ। 12 ਦੇ 12 ਡੈਮੋਕ੍ਰੇਟਾਂ ਵਿੱਚੋਂ ਸਿਰਫ ਇੱਕ ਨੇ ਮਾੜਾ ਜਿਹਾ ਪੜ੍ਹਿਆ ਸੀ ਬਿੱਲ। ਦੇ ਆਰ ਸਪੋਜ਼ ਟੂ ਸਟੱਡੀ ਦਾ ਬਿੱਲ, ਮੇਕ ਦੇਅਰ ਬੌਸਸ ਅੰਡਰਸਟੈਂਡ ਬਿੱਲ ਕੀ ਆ, ਪਰ ਜੇ ਉਹਨਾਂ ਦੇ ਥੱਲੇ ਸਟਾਫ ਨੇ ਨਹੀਂ ਪੜ੍ਹਿਆ ਤਾਂ ਅਸੈਂਬਲੀ ਮੈਂਬਰਸ ਨੇ ਵੀ ਨਹੀਂ ਪੜ੍ਹਿਆ ਸੀਗਾ। ਹਾਊਐਵਰ ਉਹ ਡੋਰ ਨੌਕਿੰਗ ਦੇ ਨਾਲ ਸਾਡੇ ਅਫੈਕਟ ਇਹ ਹੋਇਆ ਕਿ ਇਹ ਜਿਹੜੀ ਮਿਸ ਐਸਮਰਲਡਾ ਸੋਰੀਆ ਹੈਗੀ ਆ, ਐਟਲੀਸਟ ਸ਼ੀ ਗੇਵ ਹਰ ਈਅਰਸ ਟੂ ਅਸ ਐਂਡ ਕਹਿੰਦੀ ਮੈਨੂੰ ਭੇਜੋ ਲੈਟਰ, ਮੈਨੂੰ ਲੈਂਗੁਏਜ ਭੇਜੋ, ਆਈ ਵਿਲ ਵਰਕ ਇਟ, ਮੈਂ ਪੁਸ਼ ਕਰੂੰਗੀ ਥਰੂ। ਤੇ ਇਹ ਜੇ ਹੋ ਜਾਂਦੀ ਹੈ ਐਡ ਇਹ, and we see it in writing, then we can see, yeah, but the protest rally we should continue, because until they vote it on, ਜੇ 1 ਤਰੀਕ ਨੂੰ ਜਿਹੜੀ ਵੋਟ ਹੋਣੀ ਆ ਉਹ ਦੇਖਣਾ ਅਸੀਂ ਸਾਡੀ ਲੈਂਗੁਏਜ ਤੇ ਵੋਟ ਹੁੰਦੀ ਆ, ਉਹ ਜੈਸ ਜੇ ਹੁੰਦੀ ਆ, ਤੇ ਜੇ ਸਾਡੀ ਲੈਂਗੁਏਜ ਇਨਸਰਟ ਹੈਗੀ ਆ then we are safe. Otherwise we need to continue our opposition to this bill. This is our position. We cannot stop protesting until we see our interests
small businesses, their employees and families are protected. There is nothing, ਜਿਹੜੀਆਂ ਕਰੰਟ ਅਮੈਂਡਮੈਂਟਸ ਆ ਉਹ ਸਾਡਾ ਕੁਝ ਵੀ ਨਹੀਂ ਸਵਾਰਦੀਆਂ ਹੈਗੀਆਂ। ਜੀ 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 ਠੀਕ ਹੈ ਜੀ। ਨਹੀਂ ਦੇਖੋ ਇਹ ਹੁਣ ਸਾਰਿਆਂ ਦੇ ਸਾਹਮਣੇ ਆ, ਲੋਕ ਵੀ ਉਹਨਾਂ ਨੇ ਜਿਹੜਾ ਇਹ ਸੁਣ ਲਿਆ, ਉਹ ਹੁਣ ਆਪ ਜਿਹੜਾ ਇਸ ਚੀਜ਼ ਦੇ ਫੈਸਲਾ ਲੈ ਸਕਦੇ ਵੀ ਅਮੈਂਡਮੈਂਟ ਤੁਹਾਡੇ ਚੰਗੀਆਂ। ਕੱਲ ਨੂੰ ਉੱਥੇ ਸਾਰਿਆਂ ਨੇ ਇਕੱਠੇ ਹੋਣਾ, ਸਲਾਹ ਕਰ ਲਿਓ ਵੀ ਚੰਗੀਆਂ ਲੱਗੀਆਂ ਮਾੜੀਆਂ ਲੱਗੀਆਂ, ਮੈਜੋਰਟੀ ਕੀ ਕਹਿੰਦੀ ਆ ਵੀ ਉਹਨਾਂ ਨੂੰ ਇਹ ਠੀਕ ਲੱਗ ਰਹੀਆਂ ਮਾੜੀਆਂ ਲੱਗ ਰਹੀਆਂ। ਜੇ ਚੰਗੀਆਂ ਲੱਗਦੀਆਂ ਹੋਈਆਂ, ਜੇ ਇਹਨਾਂ ਦੇ ਕਈ ਗੱਲ ਦੇ ਮੁਤਾਬਕ ਉਹ ਸਮਾਲ ਬਿਜ਼ਨੈਸਿਸ ਨੂੰ ਐਗਜ਼ੈਂਪਟ ਕਰਦੇ ਆ, ਫਿਰ ਤੁਸੀਂ ਸਾਰੇ ਜਾਣੇ ਸੁਰੱਖਿਅਤ ਆ। ਜੇ ਨਹੀਂ ਕਰਦੇ ਤਾਂ ਫਿਰ ਇਹ ਲੜਾਈ ਜਿਹੜੀ ਉਹ ਤੁਹਾਨੂੰ ਕੰਟੀਨਿਊ ਕਰਨੀ ਪੈਣੀ ਹੈ। ਸੋ ਇਹ ਬਾਟਮ ਲਾਈਨ ਜਿਹੜੀ ਇਸ ਦੇ ਵਿੱਚੋਂ ਇਹ ਹੈਗੀ।